ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪ੍ਰਸਿੱਧ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਵੱਲੋਂ ਲਿਖੀ ਨਜ਼ਮ ਦਰਸ਼ਕਾਂ ਨਾਲ ਜਿਹੜੀ ਆਪਾਂ ਸ਼ੇਅਰ ਕਰਨ ਦੀ ਖੁਸ਼ੀ ਲੈ ਰਹੇ ਹਾਂ। ਔਰ ਨਾਲ ਦੇ ਨਾਲ ਅੱਲਾ ਯਾਰ ਖਾਨ ਯੋਗੀ ਵੱਲੋਂ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਨਜ਼ਮ ਗੰਜੇ ਸ਼ਹੀਦਾਂ ਵੀ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਆਪਣੇ ਗੁਰੂ ਪੀਰਾਂ ਪੈਗੰਬਰਾਂ ਨਬੀਆਂ ਅਵਤਾਰਾਂ ਦੇ ਗੁਣ ਤਾਂ ਜਿਹੜੇ ਉਹਨਾਂ ਦੇ ਫਾਲੋਅਰ ਹੁੰਦੇ ਨੇ, ਕਿਉਂਕਿ ਉਹਨਾਂ ਦੀ ਮੇਨ ਮੋਟੀਵੇਸ਼ਨ ਹੀ ਉਹ ਹੁੰਦੇ ਨੇ, ਫੇਥ ਉਹਨਾਂ ਦਾ ਹੁੰਦਾ ਹੈ, ਈਮਾਨ ਹੁੰਦਾ, ਉਹ ਗਾਉਂਦੇ ਹੀ ਨੇ। ਪਰ ਜਦੋਂ ਗੈਰ ਮਜ਼ਹਬ ਦੇ ਲੋਕ ਜਿਨ੍ਹਾਂ ਦਾ ਮੂਲ ਤੌਰ 'ਤੇ ਉਹ ਮਜ਼ਹਬ ਨਹੀਂ ਹੈ, ਉਹ ਕੁਛ ਕਹਿਣ ਤਾਂ ਉਸਦੀ ਹੋਰ ਵੀ ਜ਼ਿਆਦਾ ਅਹਿਮੀਅਤ ਹੁੰਦੀ ਹੈ। ਹੁਣ ਜਿਵੇਂ ਅਸੀਂ ਅੱਲਾ ਯਾਰ ਖਾਨ, ਜਿਵੇਂ ਉਹਨਾਂ ਨੇ ਸਾਹਿਬਜ਼ਾਦਿਆਂ ਵੱਡਿਆਂ ਔਰ ਛੋਟਿਆਂ ਦੀ ਯਾਦ ਦੇ ਵਿੱਚ ਮਰਸੀਏ ਲਿਖੇ ਔਰ ਅਸੀਂ ਉਹਨਾਂ ਦੀ ਗੰਜੇ ਸ਼ਹੀਦਾਂ ਸ਼ੇਅਰ ਕਰਦੇ ਹਾਂ, ਕਿਉਂਕਿ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਸੀ, ਬਿਕਰਮੀ ਕੈਲੰਡਰ ਮੁਤਾਬਕ ਕੱਲ੍ਹ ਸੈਲੀਬ੍ਰੇਟ ਹੋਇਆ। ਔਰ ਕੁਦਰਤੀ ਮੈਨੂੰ ਪਹਿਲਾਂ ਕਦੇ ਦੇਖਣ ਦਾ ਮੌਕਾ ਨਹੀਂ ਬਣਿਆ। ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ, ਬਿਰਹਾ ਦਾ ਉਹਨਾਂ ਨੂੰ ਸ਼ਾਇਰ ਕਿਹਾ ਜਾਂਦਾ ਹੈ ਔਰ ਉਹਨਾਂ ਨੂੰ ਬੜੇ ਸ਼ੌਕ ਨਾਲ ਪੜ੍ਹਿਆ ਜਾਂਦਾ ਹੈ। ਬੜੀ ਯੰਗ ਉਮਰ 'ਚ ਉਹਨਾਂ ਨੂੰ ਸਾਹਿਤ ਅਕੈਡਮੀ ਅਵਾਰਡ ਵੀ ਮਿਲਿਆ। ਉਹਨਾਂ ਦੇ ਜਿਵੇਂ ਲੂਣਾ ਜਿਹੜਾ ਕਰੈਕਟਰ ਸਿਰਜਿਆ ਉਹਨਾਂ ਦੀ, ਉਸ ਦੇ ਉੱਤੇ ਉਸ ਨੂੰ ਹੀ ਸਾਹਿਤ ਅਕੈਡਮੀ ਅਵਾਰਡ ਮਿਲਿਆ, ਉਸ ਸਾਰੇ ਉਹਨਾਂ ਦੀ ਲਿਖਤ ਨੂੰ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਕੁਛ ਲਿਖਿਆ, ਮੈਨੂੰ ਨਹੀਂ ਸੀ ਪਤਾ, ਪਰ ਸੋਸ਼ਲ ਮੀਡੀਆ 'ਤੇ ਇਹ ਕਿਸੇ ਨੇ ਇਹ ਉਹਨਾਂ ਦੀ ਇੱਕ ਨਜ਼ਮ ਪਾਈ ਹੈ। ਉਹਦੇ 'ਚ ਉਹਨਾਂ ਨੇ ਇੰਟਰੋਡਕਸ਼ਨ 'ਚ ਇਹ ਕਿਹਾ ਕਿ ਵੀ ਉਹਨਾਂ ਦੇ ਇੱਕ ਦੋਸਤ ਨੇ ਸ਼ਿਵ ਬਟਾਲਵੀ ਨੂੰ ਕਿਹਾ ਕਿ ਵੀ ਤੂੰ ਕੁਛ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਲਿਖ। ਅਤੇ 3 ਮਹੀਨੇ ਬਾਅਦ ਉਹ ਆਪਣੇ ਦੋਸਤ ਨੂੰ ਕਹਿੰਦਾ ਕਿ ਮੇਰੀ ਕਲਮ 'ਚ ਇੰਨੀ ਔਕਾਤ ਨਹੀਂ ਕਿ ਕੁਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੁਛ ਲਿਖ ਸਕਾਂ, ਪਰ ਮੈਂ ਇੱਕ ਆਰਤੀ ਜ਼ਰੂਰ ਲਿਖੀ ਹੈ। ਹੁਣ ਆਰਤੀ ਹੁੰਦਾ ਕਿ ਜਸਟ ਤੁਸੀਂ ਇੱਕ ਜਿਵੇਂ ਉਹ ਕੁਰਬਾਨ ਜਾ ਰਹੇ ਹੋ, ਹੋਰ ਤੁਹਾਡੇ ਕੋਲ ਲਿਖਣ ਨੂੰ ਜਾਂ ਕੁਛ ਨਹੀਂ ਹੈ। ਸੋ ਮੈਂ ਉਹ ਵੀ ਸ਼ੇਅਰ ਕਰਾਂਗਾ। ਤਾਂ ਕੁਛ ਸ਼ੇਅਰ ਅੱਲਾ ਯਾਰ ਖਾਨ ਉਹਨਾਂ ਦੇ ਸਾਹਿਬਜ਼ਾਦਿਆਂ ਪ੍ਰਤੀ, ਉਹਦੇ 'ਚ ਉਹਨਾਂ ਨੇ ਕਿਹਾ, ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ, ਮੈਂ ਕਿਹੜੇ ਸ਼ਬਦ ਦੇ ਬੂਹੇ 'ਤੇ ਮੰਗਣ ਗੀਤ ਅੱਜ ਜਾਵਾਂ, ਜੋ ਤੈਨੂੰ ਕਰਨ ਭੇਟਾ ਮੈਂ ਤੇਰੇ ਦੁਆਰ 'ਤੇ ਆਵਾਂ। ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ, ਭਰੇ ਬਾਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ, ਜੋ ਆਪਣੇ ਸੋਹਲ ਛਿੰਦੇ ਬਾਲ ਨੀਹਾਂ ਵਿੱਚ ਚਿਣਾ ਆਵੇ, ਤੇ ਹਾਏ ਸ਼ਬਦ ਨੂੰ ਤਲਵਾਰ ਦਾ ਪਾਣੀ ਪਿਆ ਆਵੇ, ਜੇ ਲੁੱਟ ਜਾਵੇ ਤੇ ਫਿਰ ਵੀ ਯਾਰੜੇ ਦੇ ਸੱਥਰੀ ਗਾਵੇ, ਚਿੜੀ ਦੇ ਖੰਭ ਦੀ ਲਲਕਾਰ 100 ਬਾਜ਼ਾਂ ਨੂੰ ਖਾ ਜਾਵੇ, ਮੈਂ ਕਿੰਜ ਤਲਵਾਰ ਦੀ ਗਾਨੀ ਅੱਜ ਆਪਣੇ ਗੀਤ ਗਲ ਪਾਵਾਂ, ਮੇਰਾ ਹਰ ਗੀਤ ਬੁਜ਼ਦਿਲ ਹੈ, ਮੈਂ ਕਿਹੜਾ ਗੀਤ ਅੱਜ ਗਾਵਾਂ, ਮੈਂ ਕਿਹੜੇ ਬੋਲ ਦੀ ਭੇਟਾ ਲੈ ਕੇ ਤੇਰੇ ਦੁਆਰ 'ਤੇ ਆਵਾਂ। ਮੇਰੇ ਗੀਤਾਂ ਦੀ ਮਹਿਫਲ 'ਚੋਂ ਕੋਈ ਉਹ ਗੀਤ ਨਹੀਂ ਲੱਭਦਾ, ਜੋ ਤੇਰੇ ਸੀਸ ਮੰਗਣ 'ਤੇ ਤੇਰੇ ਸਾਹਵੇਂ ਖੜਾ ਹੋਵੇ, ਜੋ ਮੈਲੇ ਹੋ ਚੁੱਕੇ ਲੋਹੇ ਨੂੰ ਆਪਣੇ ਖੂਨ ਵਿੱਚ ਧੋਵੇ, ਕਿ ਜਿਸ ਦੀ ਮੌਤ ਪਿੱਛੋਂ ਉਸ ਨੂੰ ਕੋਈ ਸ਼ਬਦ ਨਾ ਰੋਵੇ, ਕਿ ਜਿਸ ਨੂੰ ਪੀੜ ਤਾਂ ਕੀ ਪੀੜ ਦਾ ਅਹਿਸਾਸ ਨਾ ਛੋਵੇ, ਜੋ ਲੋਹਾ ਪੀ ਸਕੇ ਉਹ ਗੀਤ ਕਿੱਥੋਂ ਮੈਂ ਲੈ ਕੇ ਆਵਾਂ, ਮੈਂ ਆਪਣੀ ਪੀੜ ਦੇ ਅਹਿਸਾਨ ਕੋਲੋਂ ਦੂਰ ਕਿੰਝ ਜਾਵਾਂ। ਮੈਂ ਤੇਰੀ ਉਸਤਤ ਦਾ ਗੀਤ ਚਾਹੁੰਦਾ ਹਾਂ ਕਿ ਉਹ ਹੋਵੇ, ਜਿਹਦੇ ਹੱਥ ਸੱਚ ਦੀ ਤਲਵਾਰ ਨੈਣਾਂ 'ਚ ਰੋਹ ਹੋਵੇ, ਜਿਹਦੇ ਵਿੱਚ ਵਤਨ ਦੀ ਮਿੱਟੀ ਲਈ ਅੰਤਾਂ ਦਾ ਮੋਹ ਹੋਵੇ, ਜਿਹਦੇ ਵਿੱਚ ਲਹੂ ਤੇਰੇ ਦੀ ਰਲੀ ਲਾਲੀ ਤੇ ਲੋ ਹੋਵੇ, ਮੈਂ ਆਪਣੇ ਲਹੂ ਦਾ ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ, ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦੁਆਰ 'ਤੇ ਆਵਾਂ। ਅਖੀਰਲਾ ਕਪਲੇਟ ਹੈ, ਮੈਂ ਚਾਹੁੰਦਾ ਹਾਂ ਇਸ ਤੋਂ ਪਹਿਲਾਂ
ਕਿ ਤੇਰੀ ਆਰਤੀ ਗਾਵਾਂ। ਮੈਂ ਚਾਹੁੰਦਾ ਇਸ ਤੋਂ ਪਹਿਲਾਂ ਕਿ ਤੇਰੀ ਆਰਤੀ ਗਾਵਾਂ। ਮੈਂ ਮੈਲੇ ਸ਼ਬਦ ਧੋ ਕੇ ਜੀਭ ਦੀ ਕਿੱਲੀ ਤੇ ਪਾ ਆਵਾਂ, ਤੇ ਮੈਲੇ ਸ਼ਬਦ ਸੁੱਕਣ ਤੀਕ ਤੇਰੀ ਹਰ ਪੈੜ ਚੁੰਮ ਆਵਾਂ। ਤੇਰੀ ਹਰ ਪੈੜ ਤੇ ਹੰਝੂ ਦਾ ਇੱਕ ਸੂਰਜ ਜਗਾ ਆਵਾਂ। ਮੈਂ ਲੋਹਾ ਪੀਣ ਦੀ ਆਦਤ ਜ਼ਰਾ ਗੀਤਾਂ ਨੂੰ ਪਾ ਆਵਾਂ। ਮੈਂ ਸ਼ਾਇਦ ਫੇਰ ਕੁਝ ਭੇਟਾ ਕਰਨ ਯੋਗ ਹੋ ਜਾਵਾਂ। ਮੈਂ ਬੁਜ਼ਦਿਲ ਗੀਤ ਨੂੰ ਲੈ ਕੇ ਕਿਸ ਤਰ੍ਹਾਂ ਤੇਰੇ ਦੁਆਰੇ ਆਵਾਂ। ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ। ਮੇਰਾ ਹਰ ਗੀਤ ਬੁਜ਼ਦਿਲ ਹੈ, ਮੈਂ ਕਿਹੜਾ ਗੀਤ ਅੱਜ ਗਾਵਾਂ। ਬਹੁਤ ਖੂਬਸੂਰਤ। ਔਰ ਜਿਵੇਂ ਕਨਕਲੂਜਨ 'ਚ ਅਸੀਂ ਕਿਹਾ, ਇਕੱਲਾ ਇਹੀ ਨਹੀਂ ਕਿ ਅੱਲਾ ਯਾਰ ਖਾਂ ਯੋਗੀ ਨੂੰ ਅੱਜ ਅਸੀਂ ਕੋਟ ਕਰ ਰਹੇ ਹਾਂ, ਜਿਹੜਾ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਇਤਿਹਾਸਕ ਗੁਰਦੁਆਰੇ ਚਮਕੌਰ ਸਾਹਿਬ ਦੀ ਧਰਤੀ ਤੇ, ਜਿਸ ਗੁਰਦੁਆਰੇ ਦਾ ਨਾਂ ਕਤਲਗੜ੍ਹ ਸਾਹਿਬ ਹੈ, ਉਸ ਦੇ ਫਰੰਟ ਡੋਰ ਦੇ ਉੱਤੇ ਵੀ ਅੱਲਾ ਯਾਰ ਖਾਂ ਯੋਗੀ ਦਾ ਇਹ ਕਪਲੇਟ ਇਸੇ ਹੀ ਉਹਨਾਂ ਦੇ ਬਰਸੀਏ 'ਚੋਂ ਲਿਖਿਆ ਹੋਇਆ ਹੈ ਔਰ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ। बस एक हिंद में तीरथ है यात्रा के लिए, कटाए बाप ने बच्चे जहां खुदा के लिए। सो ये इस तो वड्डी की ट्रिब्यूट हो सकती है कि साहिबजादियां दी शहादत जिथे हुंदी है, उत्थे एक मुसलमान वीर जिहड़े उस दर्द पीड़ नूं भी समझदे ने और उन्हां उचाइयां नूं छूंहदे ने, उन्हां दा कपलेट जदों सिख एंटर करदे ने सिर झुका के, तो ऊपर यही है, बस एक हिंद में तीरथ है यात्रा के लिए, कटाए बाप ने बच्चे जहां खुदा के लिए। बेशक टाइम जा रहा है, पर मैं कुछ शेर जेड़े अल्लाह यार खां योगी साहिबजादा अजीत सिंह जंग के मैदान शहीद हो चुके हैं, साहिबजादा जुझार सिंह जिन्हां दी उम्र 14 ਜਾਂ 15 साल, थोड़ा बहुत वेरी करता है हिस्टोरिकल अकाउंट, वो है। और वो हुण इजाजत मंग रहे हैं कि मैं जंग के मैदान च जाना है, तो वो अल्लाह यार खां अपने सुरत के खंभां दे उत्ते उन्हां पलां नूं किवें अपणियां यादां च लिया के फिर शायरी च बदल रहे हैं। कुर्बान पिदर को कोई इनकार नहीं है, सिन खेल का है रन का सजावार नहीं है, आई ही चलानी तुम्हें तलवार नहीं है, ये गुल सा बदन काबले सुफार नहीं है। शाहजादाए जुजार ने फ़ौरन कहा, अब्बा मैं भाइयों से क्यों रहूं घट कर भला अब्बा। उन्हें शायर कह रहे हैं कि इवें, पर इवें नहीं, साहिबजादा जुझार सिंह भी जिहड़े ने उस तो पहले एक्सपीडिशन जाते सी, क्योंकि ये जिहड़ी ट्रेनिंग है वो 9-10 साल की उम्र शस्त्र विद्या की शुरू हो जाती सी। लेकिन क्योंकि उन्होंने जिवें इमैजिन किया, हुण डायलॉग है, शायर उन्हां पलां नूं दिखा रहे हैं कि फादर गुरु गोबिंद सिंह साहब उन्होंने कह रहे हैं कि बेटा तू तो बाहर तो एडे एडे योधे ने, तू तो अजे बहुत कम सिन है, तू किवें उन्हां दा मुकाबला करेंगा, और ये तेरा बड़ा नाजुक बदन है, ये गुल सा बदन काबले सुफार नहीं है, तीर दी नोक, कि तेरे इन्ने कोमल जिसम दे विच तीर वजन ये नहीं है। शाहजादाए जुझार ने फ़ौरन कहा अब्बा, है ना, कि उस शहजादे ने जुझार ने कहा, अब्बा पिताजी मैं भाइयों से क्यों रहूं घट कर भला अब्बा, मैं क्यों भरावां तो पिछे रवां, उन्हां तो मैं किहड़ी गल्लों अपने वड्डे वीर तो घट है। जिंदा चुना जाना भी तो आसान नहीं है, सरहंद में दी भाइयों ने क्या जान नहीं है, क्यों मुझको धर्म युद्ध का कुछ ध्यान नहीं है, बंदे को छुरी खाने का अरमान नहीं है, लड़ना नहीं आता मुझे मरना तो है आता, खुद बढ़ के गला तेग पे धरना तो है आता। कि जे मेरे छोटे वीर नीहां च चिणे जा सकते हैं तो उन्होंने खौफ नहीं है, मैनू घट आंदा होएगा लड़ना, पर मैनू मरना तो आंदा है, मैं शहीदी लई जिहड़ा जाना चाहुंदा है। रोके से कभी शेर का बच्चा भी रुका है, हुण वो आ जाते हैं कि भाई भावें वो रोक रहे भी होण, पर रोके से कभी शेर का बच्चा भी रुका है, झूठे तो रुके क्या कोई सच्चा भी रुका है, पतझड़ में समर शाख पे कच्चा भी रुका है,
सर देने से रब को कोई अच्छा भी रुका है, नेकी है ये ऐसी कि जवाब हो नहीं सकता, पापी पे भी दोजख का अजाब हो नहीं सकता। कि कदे पतझड़ दे विच कच्चा फल डिगण तो रुकिया, ਜਿਹੜਾ ਜਿਹਨੇ शहीदी का रस्ता चुनिया सच का, वो कदे पिछे थोड़ा हटिया। अच्छा, किस शख्स ने होना यहाँ ताराज नहीं है, ये अल्टीमेटली ट्रूथ। ताराज हुंदा है डिस्ट्रॉय होना, केड़ा इस दुनिया च रहा है कदे। अच्छा, किस शख्स ने होना यहाँ ताराज नहीं है, क्या दम का भरोसा कि था कल आज नहीं है, बढ़ चढ़ के धर्म युद्ध से मेराज नहीं है, मरगे शोदा वसफ की मोहताज नहीं है, सिंगों के लिए मौत ये रहमत का सबब है, रब हो गया जिन भक्तों का उनके लिए सब है। अच्छा, उन्हें अल्लाह यार खां अब खुद उन्होंने एलैबोरेट कर रहे हैं कि हर एक ने मर जाना है, और धर्म युद्ध तो वड्डी मेराज हुंदा पदवी। इस तो वड्डा धर्म की खातर मरना, इस तो वड्डी पदवी की हो सकती है अच्छा, कि मर गए शोधा शहीदां की मौत। कि जिहड़ा इस रस्ते ते तुरदा है वो किसी सिफत का मोहताज नहीं हुंदा कि कोई उहदे गुण गाए, उहदे कोई कसीदे पढ़े, नहीं। मरगे शुदा वसफ की मोहताज नहीं है, सिंगों के लिए मौत ये रहमत का सबब है। कि सिंह नूं शहीदी मिले ये रहमत है, रब हो गया जिन भक्तों का उनके लिए सब है, भगवान हो खुश जिनसे खुशकी तरी उनकी, रहती है हर एक फसल में खेती हरी उनकी, करतार सदा रखते हैं झोली भरी उनकी, फिरदौस भी उनका इंदरपुरी उनकी, मर जाना धर्म पर बहुत आसान है हमको, सतगुर के पिसर हैं यही शायान है हमको। ये साहिबजादा जुझार सिंह कह रहे हैं अच्छा, कि बई ये तो रब दी दित्ती जदों शहीदी मिले उहदे लई तां जल थल है, खुशकी तरी सब बराबर है, और हर मौसम दे विच उन्हां दी फसल हरी रहिंदी है, करतार सदा रखते हैं झोली भरी उनकी, फिरदौस भी उनका बहिश्त स्वर्ग, इंदरपुरी भी उनकी, मर जाना धर्म पर बहुत आसान है हमको, सतगुर के पिसर हैं कि मैं तुहाडा ही पुत्र है, सतगुर के पिसर हैं यही शायान है हमको, साडे लिए यही जायज़ है, मैं तुहाडा पुत्र है कि मैं जंग दे मैदान च जाके शहीद हूँ। जी डॉक्टर साहब, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆਪਣੇ ਵੀਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।